ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 15 ਸਤੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਵਾਦ, ਸੁਨਹਿਰੀ ਮਤਨ, ਯੂਹੰਨਾ। ਜਿਹੜਾ ਕੋਈ ਰੱਬ ਤੋਂ ਜੰਮਿਆ ਏ ਉਹ ਜੱਗ ਉੱਤੇ ਗਾਲਬ ਆਉਂਦਾ ਏ, ਤੇ ਉਹ ਗਲਬਾ ਜਿਹਦੇ ਨਾਲ ਜੱਗ ਮਗਲੂਬ ਹੋਇਆ ਏ ਸਾਡਾ ਈਮਾਨ ਏ। ਜਵਾਬੀ ਪੜ੍ਹਾਈ। ਅਮਸਾਲ, ਕਰੰਥੀਓਂ, ਇਫਸੀਓਂ। ਕੀ ਹਿਕਮਤ ਪੁਕਾਰ ਨਹੀਂ ਰਹੀ ਤੇ ਫਹਿਮ ਆਵਾਜ਼ ਉੱਚੀ ਨਹੀਂ ਕਰ ਰਿਹਾ? ਜਿਹੜੇ ਮੇਰੇ ਨਾਲ ਪਿਆਰ ਕਰਦੇ ਨੇ ਮੈਂ ਉਹਨਾਂ ਨਾਲ ਪਿਆਰ ਕਰਦੀ ਹਾਂ, ਤੇ ਜਿਹੜੇ ਮੈਨੂੰ ਦਿਲੋਂ ਲੱਭਦੇ ਨੇ ਉਹ ਮੈਨੂੰ ਪਾ ਲੈਣਗੇ, ਤਾਂ ਜੋ ਮੈਂ ਉਹਨਾਂ ਨੂੰ ਜਿਹੜੇ ਮੇਰੇ ਨਾਲ ਮੁਹੱਬਤ ਰੱਖਦੇ ਨੇ ਮਾਲ ਦੇ ਵਾਰਸ ਬਣਾਵਾਂ ਤੇ ਉਹਨਾਂ ਦੇ ਖਜ਼ਾਨਿਆਂ ਨੂੰ ਭਰ ਦੇਵਾਂ। ਤੇ ਜਿਨ੍ਹੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਉਹ ਰੱਬ ਏ, ਤੇ ਉਹਨਾਂ ਹੀ ਰੂਹ ਬਿਆਨੇ ਵਿੱਚ ਦਿੱਤੀ। ਇਸ ਲਈ ਹਮੇਸ਼ਾ ਸਾਡੀ ਖਾਤਰ ਜਮ੍ਹਾਂ ਰਹਿੰਦੀ ਏ, ਤੇ ਇਹ ਜਾਣਦੇ ਹਾਂ ਕਿ ਜਦੋਂ ਤੀਕਰ ਅਸੀਂ ਬਦਨ ਦੇ ਵਤਨ ਵਿੱਚ ਹਾਂ, ਖੁਦਾਵੰਦ ਦੇ ਵਤਨ ਤੋਂ ਜਲਾਵਤ ਹਾਂ ਨਾ, ਕਿਉਂ ਜੇ ਅਸੀਂ ਈਮਾਨ ਉੱਤੇ ਟੁਰਦੇ ਹਾਂ, ਨਾ ਪਈ ਅੱਖੀਆਂ ਦੇ ਵੇਖੇ ਉੱਤੇ। ਤੇ ਮਸੀਹ ਯਿਸੂ ਵਿੱਚ ਸ਼ਾਮਲ ਕਰਕੇ ਸਾਨੂੰ ਉਹਦੇ ਨਾਲ ਜਵਾਇਆ ਤੇ ਅਸਮਾਨ ਦੀਆਂ ਥਾਵਾਂ ਉੱਤੇ ਉਹਦੇ ਨਾਲ ਬਿਠਾਇਆ, ਤਾਂ ਜੋ ਉਹ ਆਪਣੀ ਉਸ ਮਿਹਰਬਾਨੀ ਨਾਲ ਜਿਹੜੀ ਮਸੀਹ ਯਿਸੂ ਵਿੱਚ ਸਾਡੇ ਉੱਤੇ ਹੈ, ਆਉਣ ਵਾਲੇ ਜ਼ਮਾਨਿਆਂ ਵਿੱਚ ਆਪਣੇ ਫਜ਼ਲ ਦੀ ਬਹੁਤ ਜ਼ਿਆਦਾ ਦੌਲਤ ਵਿਖਾਵੇ। ਕਿਉਂ ਜੇ ਤੁਹਾਨੂੰ ਈਮਾਨ ਦੇ ਰਾਹੀਂ ਫਜ਼ਲ ਨਾਲ ਹੀ ਮੁਕਤੀ ਮਿਲੀ ਏ, ਤੇ ਇਹ ਤੁਹਾਡੇ ਵੱਲੋਂ ਨਹੀਂ, ਰੱਬ ਦੀ ਦੇਣ ਏ। ਦਰਸੀਵਾਜ਼ ਬਾਈਬਲ ਵਿੱਚੋਂ ਅਬਰਾਨੀਓ। ਹੁਣ ਈਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਤੇ ਨਾ ਵੇਖੀਆਂ ਸ਼ੈਵਾਂ ਦਾ ਸਬੂਤ ਏ, ਕਿਉਂ ਜੇ ਇਹਦੇ ਬਾਰੇ ਬਜ਼ੁਰਗਾਂ ਦੇ ਹੱਕ ਵਿੱਚ ਚੰਗੀ ਗਵਾਹੀ ਦਿੱਤੀ ਗਈ। ਈਮਾਨ ਨਾਲ ਹੀ ਅਸੀਂ ਪਤਾ ਕਰਦੇ ਹਾਂ ਵੀ ਜਹਾਨ ਦੇ ਰੱਬ ਦੇ ਆਖਣ ਨਾਲ ਬਣੇ ਨੇ, ਇਹ ਨਹੀਂ ਵੀ ਜੋ ਕੁਝ ਵਿਖਾਲੀ ਦਿੰਦਾ ਏ ਜ਼ਾਰੀ ਸ਼ੈਵਾਂ ਨਾਲ ਬਣਿਆ ਏ। ਈਮਾਨ ਨਾਲ ਹੀ ਹਾਬਲ ਨੇ ਕਾਇਨ ਤੋਂ ਚੰਗੀ ਕੁਰਬਾਨੀ ਰੱਬ ਲਈ ਚੜ੍ਹਾਈ, ਤੇ ਉਹਦੇ ਹੀ ਪਾਰੋਂ ਉਹਦੇ ਨੇਕ ਹੋਣ ਦੀ ਗਵਾਹੀ ਦਿੱਤੀ ਗਈ, ਕਿਉਂ ਜੇ ਰੱਬ ਨੇ ਉਹਦੀਆਂ ਨਜ਼ਰਾਂ ਦੇ ਬਾਰੇ ਗਵਾਹੀ ਦਿੱਤੀ, ਤੇ ਭਾਵੇਂ ਉਹ ਮਰ ਗਿਆ ਫਿਰ ਵੀ ਉਹਦੇ ਰਾਹੀਂ ਹੁਣ ਤੀਕਰ ਕਲਾਮ ਕਰਦਾ ਏ। ਈਮਾਨ ਨਾਲ ਹੀ ਹਨੂਕ ਚੁੱਕ ਲਿਆ ਗਿਆ ਤਾਂ ਜੋ ਮੌਤ ਨੂੰ ਨਾ ਵੇਖੇ, ਤੇ ਕਿਉਂ ਜੇ ਰੱਬ ਨੇ ਉਹਨੂੰ ਚੁੱਕ ਲਿਆ ਸੀ ਇਸ ਲਈ ਉਹਦਾ ਪਤਾ ਨਾ ਮਿਲਿਆ, ਕਿਉਂ ਜੇ ਚੁੱਕੇ ਜਾਣ ਤੋਂ ਪਹਿਲਾਂ ਉਹਦੇ ਬਾਰੇ ਵਿੱਚ ਗਵਾਹੀ ਦਿੱਤੀ ਗਈ ਸੀ ਭਈ ਇਹ ਰੱਬ ਨੂੰ ਪਸੰਦ ਆਇਆ, ਤੇ ਈਮਾਨ ਦੇ ਬਗੈਰ ਉਹਨੂੰ ਪਸੰਦ ਆਉਣਾ ਨਾਮੁਮਕਿਨ ਏ। ਇਸ ਲਈ ਭਈ ਰੱਬ ਦੇ ਕੋਲ ਆਉਣ ਵਾਲੇ ਨੂੰ ਈਮਾਨ ਲਿਆਉਣਾ ਚਾਹੀਦਾ ਏ ਭਈ ਉਹ ਹੈ ਏ ਤੇ ਆਪਣੇ ਤਾਲਬਾਂ ਨੂੰ ਬਦਲਾ ਦਿੰਦਾ ਏ। ਈਮਾਨ ਦੇ ਹੀ ਰਾਹੀਂ ਨੂਹ ਨੇ ਉਹਨਾਂ ਸ਼ੈਵਾਂ ਦੇ ਬਾਰੇ ਜਿਹੜੀਆਂ ਉਸ ਵੇਲੇ ਤੀਕਰ ਨਜ਼ਰ ਨਹੀਂ ਸੀ ਆਉਂਦੀਆਂ, ਹਦਾਇਤ ਲੈ ਕੇ ਰੱਬ ਦੇ ਡਰ ਤੋਂ ਆਪਣੇ ਘਰ ਦੇ ਬਚਾਉਣ ਲਈ ਕਸ਼ਤੀ ਬਣਾਈ, ਜਿਹਦੇ ਨਾਲ ਉਹਨੇ ਜੱਗ ਨੂੰ ਮੁਜਰਮ ਠਹਿਰਾਇਆ ਤੇ ਉਸ ਰਾਸਤਬਾਜ਼ੀ ਦਾ ਵਾਰਸ ਬਣਿਆ ਜਿਹੜੀ ਈਮਾਨ ਦੇ ਰਾਹੀਂ ਏ। ਈਮਾਨ ਦੇ ਹੀ ਰਾਹੀਂ ਇਬਰਾਹਿਮ ਜਦੋਂ ਬੁਲਾਇਆ ਗਿਆ ਤੇ ਹੁਕਮ ਮੰਨ ਕੇ ਉਸ ਥਾਂ ਨੂੰ ਟੁਰ ਗਿਆ ਜਿਹੜੀ ਮਿਰਾਸ ਵਿੱਚ ਲੈਣ ਵਾਲਾ ਸੀ, ਤੇ ਭਾਵੇਂ ਉਹ ਨਹੀਂ ਸੀ ਜਾਣਦਾ ਭਈ ਮੈਂ ਕਿੱਥੇ ਜਾਣਾ ਵਾਂ, ਫੇਰ ਵੀ ਟੁਰ ਪਿਆ। ਈਮਾਨ ਦੇ ਨਾਲ ਹੀ ਉਹਨੇ ਵਾਅਦੇ ਦੇ ਮੁਲਕ ਵਿੱਚ ਇਸ ਤਰ੍ਹਾਂ ਮੁਸਾਫਰ ਦੇ ਤੌਰ ਤੇ ਰਹਿਣ ਸਹਿਣ ਕੀਤਾ ਭਈ ਜਿਵੇਂ ਗੈਰ ਮੁਲਕ ਏ, ਤੇ ਇਜ਼ਹਾਕ ਤੇ ਯਾਕੂਬ ਸਮੇਤ ਜਿਹੜੇ ਉਹਦੇ ਨਾਲ ਉਸ ਵਾਅਦੇ ਦੇ ਵਾਰਸ ਸੀ ਖੈਮਿਆਂ ਵਿੱਚ ਸਕੂਨਤ ਕੀਤੀ, ਕਿਉਂ ਜੇ ਉਸ ਮਜ਼ਬੂਤ ਸ਼ਹਿਰ ਦਾ ਉਮੀਦਵਾਰ ਸੀ ਜਿਹਦਾ ਮਾਮਾਰ ਤੇ ਬਣਾਉਣ ਵਾਲਾ ਰੱਬ ਏ। ਈਮਾਨ ਦੇ ਨਾਲ ਹੀ ਸਾਰਾ ਨੇ ਵੀ ਸੰਨਿਆਸ ਦੇ ਬਾਦੋਂ ਹਮਲਾ ਹੋਣ ਦੀ ਤਾਕਤ ਪਾਈ, ਇਸ ਲਈ ਵੀ ਉਹਨੇ ਵਾਅਦਾ ਕਰਨ ਵਾਲੇ ਨੂੰ ਸੱਚਾ ਮੰਨਿਆ। ਹੁਣ ਹੋਰ ਕੀ ਆਖਾਂ, ਇੰਨਾ ਵੇਲ ਕਿੱਥੇ ਭਈ ਜਦਊਨ ਤੇ ਬਰਕ ਤੇ ਸਮਸੂਨ ਤੇ ਇਫਤਾ ਤੇ ਦਾਊਦ ਤੇ ਸੈਮੂਅਲ ਤੇ ਨਬੀਆਂ ਦਾ ਹਾਲ ਦੱਸ ਸਕਾਂ। ਉਹਨਾਂ ਨੇ ਈਮਾਨ ਦੇ ਪਾਰੋਂ ਹੀ ਸਲਤਨਤਾਂ ਨੂੰ ਮਗਲੂਬ ਕੀਤਾ, ਰਾਸਤਬਾਜ਼ੀ ਦੇ ਕੰਮ ਕੀਤੇ, ਵਾਅਦਾ ਕੀਤੀਆਂ ਹੋਈਆਂ ਸ਼ੈਵਾਂ ਨੂੰ ਹਾਸਲ ਕੀਤਾ, ਸ਼ੇਰਾਂ ਦੇ ਮੂੰਹ ਬੰਦ ਕੀਤੇ, ਅੱਗ ਦੀ ਤੇਜ਼ੀ ਨੂੰ ਬੁਝਾਇਆ, ਤਲਵਾਰ ਦੀ ਤਾਰ ਤੋਂ ਬਚ ਕੇ ਨਿਕਲੇ, ਕਮਜ਼ੋਰੀ ਵਿੱਚ ਜ਼ੋਰ ਵਾਲੇ ਬਣੇ, ਲੜਾਈ ਵਿੱਚ ਦਲੇਰ ਬਣੇ, ਗੈਰਾਂ ਦੀਆਂ ਫੌਜਾਂ ਨੂੰ ਨਸਾਇਆ। ਹੋਸੇ। ਇਸ ਲਈ ਤੂੰ ਆਪਣੇ ਰੱਬ ਵੱਲ ਰਜੂ ਲਿਆ, ਨੇਕੀ ਤੇ ਰਾਸਤੀ ਉੱਤੇ ਕਾਇਮ ਤੇ ਹਮੇਸ਼ਾ ਆਪਣੇ ਰੱਬ ਦਾ ਉਮੀਦਵਾਰ ਰਹਿ। ਮੈਂ ਦੌਲਤਮੰਦ ਵਾਂ ਤੇ ਮੈਂ ਬਹੁਤ ਸਾਰਾ ਮਾਲ ਹਾਸਲ ਕੀਤਾ ਏ।
ਲੂਕਾ। ਤੇ ਕਿਸੇ ਸੂਬੇਦਾਰ ਦਾ ਨੌਕਰ ਜਿਹੜਾ ਉਹਨੂੰ ਬਹੁਤ ਅਜ਼ੀਜ਼ ਸੀ, ਬਿਮਾਰੀ ਨਾਲ ਮਰਨ ਵਾਲਾ ਸੀ, ਤੇ ਉਹਨੇ ਯਿਸੂ ਦੀ ਖਬਰ ਸੁਣ ਕੇ ਯਹੂਦੀਆਂ ਦੇ ਕਈ ਵੱਡਿਆਂ ਨੂੰ ਉਹਦੇ ਕੋਲ ਘੱਲਿਆ ਤੇ ਉਹਦੇ ਅੱਗੇ ਮਿੰਨਤ ਕੀਤੀ ਭਈ ਆ ਕੇ ਮੇਰੇ ਨੌਕਰ ਨੂੰ ਠੀਕ ਕਰ। ਯਿਸੂ ਉਹਦੇ ਨਾਲ ਟੁਰਿਆ, ਪਰ ਜਦ ਉਹ ਘਰ ਦੇ ਕੋਲ ਅੱਪੜਿਆ ਤੇ ਸੂਬੇਦਾਰ ਨੇ ਕੁਝ ਯਾਰਾਂ ਦੇ ਹੱਥੀਂ ਸੁਨੇਹਾ ਘੱਲਿਆ ਭਈ ਐ ਖੁਦਾਵੰਦ ਤਕਲੀਫ ਨਾ ਕਰ, ਕਿਉਂ ਜੇ ਮੈਂ ਇਸ ਕਾਬਲ ਨਹੀਂ ਭਈ ਤੂੰ ਮੇਰੀ ਛੱਤ ਹੇਠਾਂ ਆਵੇਂ। ਇਸੇ ਭਾਰੋਂ ਮੈਂ ਆਪਣੇ ਆਪ ਨੂੰ ਵੀ ਤੇਰੇ ਕੋਲ ਆਉਣ ਦੇ ਕਾਬਲ ਨਾ ਸਮਝਿਆ, ਬਲਕਿ ਜ਼ੁਬਾਨ ਨਾਲ ਹੀ ਆਖ ਦੇ ਤੇ ਮੇਰਾ ਨੌਕਰ ਠੀਕ ਹੋ ਜਾਵੇਗਾ। ਕਿਉਂ ਜੇ ਮੈਂ ਵੀ ਦੂਜਿਆਂ ਦੇ ਇਖਤਿਆਰ ਵਿੱਚ ਹਾਂ ਤੇ ਸਿਪਾਹੀ ਮੇਰੇ ਹੇਠਾਂ ਨੇ, ਤੇ ਜਦ ਇੱਕ ਨੂੰ ਆਖਦਾ ਵਾਂ ਭਈ ਜਾ ਤੇ ਉਹ ਜਾਂਦਾ ਏ, ਤੇ ਦੂਜੇ ਨੂੰ ਭਈ ਆ ਤੇ ਉਹ ਆਂਦਾ ਏ, ਤੇ ਆਪਣੇ ਨੌਕਰ ਨੂੰ ਭਈ ਇਹ ਕਰ ਤੇ ਉਹ ਕਰਦਾ ਏ। ਯਿਸੂ ਇਹ ਸੁਣ ਕੇ ਉਹਦੇ ਉੱਤੇ ਹੈਰਾਨ ਹੋਇਆ ਤੇ ਪਿੱਛਾ ਫਿਰ ਕੇ ਜੱਥੇ ਨੂੰ ਜਿਹੜਾ ਉਹਦੇ ਮਗਰ ਆਉਂਦਾ ਸੀ ਆਖਿਆ, ਮੈਂ ਤੁਹਾਨੂੰ ਆਖਦਾ ਵਾਂ ਭਈ ਇੰਜ ਦਾ ਈਮਾਨ ਮੈਂ ਇਸਰਾਈਲ ਵਿੱਚ ਵੀ ਨਹੀਂ ਵੇਖਿਆ। ਤੇ ਘੱਲੇ ਹੋਏ ਲੋਕਾਂ ਨੇ ਪਰਤ ਕੇ ਉਸ ਨੌਕਰ ਨੂੰ ਠੀਕ ਵੇਖਿਆ। ਯੋਹੰਨਾ। ਦੂਜੇ ਦਿਨ ਯਿਸੂ ਨੇ ਗਲੀਲ ਵਿੱਚ ਜਾਣਾ ਚਾਹਿਆ ਤੇ ਫਿਲਪਸ ਨੂੰ ਮਿਲ ਕੇ ਆਖਿਆ, ਮੇਰੇ ਮਗਰ ਟੁਰ ਪੈ। ਫਿਲਪਸ ਇੰਦਰੀਆਸ ਤੇ ਪਤਰਸ ਦੇ ਸ਼ਹਿਰ ਬੈਤਸੈਦਾ ਦਾ ਵਾਸੀ ਸੀ। ਫਿਲਪਸ ਨੇ ਨਤਨੇਲ ਨਾਲ ਮਿਲ ਕੇ ਉਹਨੂੰ ਆਖਿਆ ਭਈ ਜਿਹਦਾ ਜ਼ਿਕਰ ਮੂਸਾ ਨੇ ਤੌਰਾਤ ਵਿੱਚ ਤੇ ਨਬੀਆਂ ਨੇ ਕੀਤਾ ਏ, ਉਹ ਸਾਨੂੰ ਮਿਲ ਗਿਆ ਏ, ਉਹ ਯੂਸਫ ਦਾ ਪੁੱਤਰ ਯਿਸੂ ਨਾਸਰੀ ਏ। ਨਤਨੇਲ ਨੇ ਉਹਨੂੰ ਆਖਿਆ, ਕੀ ਨਾਸਰਤ ਵਿੱਚੋਂ ਕੋਈ ਚੰਗੀ ਸ਼ੈ ਨਿਕਲ ਸਕਦੀ ਏ? ਫਿਲਪਸ ਨੇ ਆਖਿਆ, ਚੱਲ ਕੇ ਵੇਖ ਲੈ। ਯਿਸੂ ਨੇ ਨਤਨੇਲ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਉਹਦੇ ਹੱਕ ਵਿੱਚ ਆਖਿਆ, ਵੇਖੋ ਇਹ ਸੱਚਮੁੱਚ ਇਸਰਾਏਲੀ ਏ, ਇਹਦੇ ਵਿੱਚ ਮਕਰ ਨਹੀਂ। ਨਤਨੇਲ ਨੇ ਉਹਨੂੰ ਆਖਿਆ, ਤੂੰ ਮੈਨੂੰ ਕਿੱਥੋਂ ਜਾਣਦਾ ਏ? ਯਿਸੂ ਨੇ ਉਹਦੇ ਜਵਾਬ ਵਿੱਚ ਉਹਨੂੰ ਆਖਿਆ, ਇਹਦੇ ਤੋਂ ਪਹਿਲਾਂ ਭਈ ਫਿਲਪਸ ਨੇ ਤੈਨੂੰ ਬੁਲਾਇਆ, ਜਦੋਂ ਤੂੰ ਅੰਜੀਰ ਦੇ ਰੁੱਖ ਹੇਠਾਂ ਸੀ, ਮੈਂ ਤੈਨੂੰ ਵੇਖਿਆ ਸੀ। ਨਤਨੇਲ ਨੇ ਉਹਨੂੰ ਜਵਾਬ ਦਿੱਤਾ, ਐ ਰੱਬੀ, ਤੂੰ ਇਸਰਾਈਲ ਦਾ ਬਾਦਸ਼ਾਹ ਏ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਜੋ ਤੈਨੂੰ ਆਖਿਆ ਤੇ ਤੈਨੂੰ ਅੰਜੀਰ ਦੇ ਰੁੱਖ ਹੇਠਾਂ ਵੇਖਿਆ, ਕੀ ਤੂੰ ਇਸੇ ਲਈ ਈਮਾਨ ਲਿਆਇਆ? ਤੂੰ ਇਹਨਾਂ ਤੋਂ ਵੀ ਵੱਡੇ ਵੱਡੇ ਕੰਮ ਵੇਖੇਂਗਾ। ਫਿਰ ਉਹਨੇ ਆਖਿਆ, ਮੈਂ ਤੁਹਾਨੂੰ ਆਖਦਾ ਵਾਂ ਭਈ ਤੁਸੀਂ ਅਸਮਾਨ ਨੂੰ ਖੁੱਲ੍ਹਾ ਤੇ ਰੱਬ ਦੇ ਫਰਿਸ਼ਤਿਆਂ ਨੂੰ ਉੱਤੇ ਜਾਂਦਿਆਂ ਤੇ ਇਬਨੇ ਆਦਮ ਉੱਤੇ ਉਤਰਦਿਆਂ ਵੇਖੋਗੇ। ਮੱਤੀ। ਤੇ ਯਿਸੂ ਸ਼ਹਿਰ ਦੇ ਬਾਹਰ ਬੈਤਐਨੀਆ ਵਿੱਚ ਗਿਆ ਤੇ ਰਾਤ ਉੱਥੇ ਹੀ ਰਿਹਾ, ਤੇ ਜਦ ਸਵੇਰ ਨੂੰ ਫੇਰ ਸ਼ਹਿਰ ਨੂੰ ਜਾ ਰਿਹਾ ਸੀ ਤੇ ਉਹਨੂੰ ਭੁੱਖ ਲੱਗੀ, ਤੇ ਰਾਹ ਦੇ ਕੰਢੇ ਉੱਤੇ ਅੰਜੀਰ ਦੇ ਇੱਕ ਰੁੱਖ ਨੂੰ ਵੇਖ ਕੇ ਉਹਦੇ ਕੋਲ ਗਿਆ, ਤੇ ਪੱਤਿਆਂ ਦੇ ਇਲਾਵਾ ਉਹਦੇ ਵਿੱਚ ਕੁਝ ਵੀ ਨਾ ਪਾ ਕੇ ਉਹਨੂੰ ਆਖਿਆ, ਭਈ ਅੱਗਾਂ ਤੋਂ ਤੇਰੇ ਉੱਤੇ ਕਦੀ ਫਲ ਨਾ ਲੱਗੇਗਾ। ਤੇ ਅੰਜੀਰ ਦਾ ਰੁੱਖ ਉਸੇ ਵੇਲੇ ਸੁੱਕ ਗਿਆ। ਚੇਲੇ ਇਹ ਵੇਖ ਕੇ ਹੈਰਾਨ ਹੋਏ ਤੇ ਆਖਿਆ, ਭਈ ਇਹ ਅੰਜੀਰ ਦਾ ਰੁੱਖ ਕਿਉਂ ਇੱਕਦਮ ਹੀ ਸੁੱਕ ਗਿਆ? ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਈ ਮੈਂ ਤੁਹਾਨੂੰ ਸੱਚੀ ਆਖਦਾ ਵਾਂ ਭਈ ਜੇ ਈਮਾਨ ਰੱਖੋ ਤੇ ਸ਼ੱਕ ਨਾ ਕਰੋ, ਤੇ ਬਸ ਉਹ ਹੀ ਨਹੀਂ ਕਰੋਗੇ ਜੋ ਅੰਜੀਰ ਦੇ ਰੁੱਖ ਨਾਲ ਹੋਇਆ, ਬਲਕਿ ਜੇ ਇਸ ਪਹਾੜ ਨੂੰ ਆਖੋਗੇ ਭਈ ਤੂੰ ਉਖੜ ਕੇ ਜਾ ਤੇ ਸਮੁੰਦਰ ਵਿੱਚ ਲੱਗ ਜਾ, ਤੇ ਇੰਜ ਹੀ ਹੋ ਜਾਵੇਗਾ। ਤੇ ਜੋ ਕੁਝ ਵੀ ਦੁਆ ਵਿੱਚ ਈਮਾਨ ਨਾਲ ਮੰਗੋਗੇ, ਉਹ ਸਭ ਤੁਹਾਨੂੰ ਮਿਲੇਗਾ। ਰੋਮੀਓ। ਇਸ ਲਈ ਜਦੋਂ ਅਸੀਂ ਈਮਾਨ ਨਾਲ ਰਾਸਤਬਾਜ਼ ਠਹਿਰੇ ਤੇ ਰੱਬ ਦੇ ਨਾਲ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਰਾਹੀਂ ਸੁਲ੍ਹਾ ਰੱਖੀਏ, ਜਿਹਦੇ ਰਾਹੀਂ ਈਮਾਨ ਦੇ ਪਾਰੋਂ ਉਸ ਫਜ਼ਲ ਤਿਕਰ ਸਾਡੀ ਪਹੁੰਚ ਵੀ ਹੋਈ, ਜਿਹਦੇ ਉੱਤੇ ਕਾਇਮ ਆ, ਤੇ ਰੱਬ ਦੇ ਜਲਾਲ ਦੀ ਆਸ ਉੱਤੇ ਫਖਰ ਕਰੀਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਉਹ ਦੁਆ ਜਿਹੜੀ ਪਾਪੀ ਨੂੰ ਠੀਕ ਕਰਦੀ ਏ ਤੇ ਬਿਮਾਰ ਨੂੰ ਠੀਕ ਕਰਦੀ ਏ, ਉਹ ਪੂਰੇ ਤੌਰ ਤੇ ਇਹ ਈਮਾਨ ਏ ਭਈ ਰੱਬ ਲਈ ਸਭ ਕੁਝ ਮੁਮਕਿਨ ਏ, ਜਿਹੜੀ ਉਹਦੇ ਬਾਰੇ ਇੱਕ ਰੂਹਾਨੀ ਸਮਝ, ਇੱਕ ਬੇਗਰਜ਼ ਪਿਆਰ ਏ। ਨਵੇਂ ਅਹਿਦਨਾਮੇ ਦਾ ਇੱਕ ਲਿਖਾਰੀ ਤਫਸੀਲ ਨਾਲ ਈਮਾਨ ਯਾਨੀ ਸਿਆਣ ਦੇ ਮਿਆਰ ਨੂੰ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦੇ ਇਤਮਾਦ ਦੇ ਤੌਰ ਤੇ ਬਿਆਨ ਕਰਦਾ ਏ। ਮਵਾਦ ਉਹ ਏ ਜਿਹੜਾ ਅਬਦੀ ਏ ਤੇ ਨੇਸਤ ਹੋਣ ਤੇ ਮੁਖਾਲਫਤ ਤੋਂ ਬਚਿਆ ਏ। ਸੱਚਾਈ, ਹਯਾਤੀ ਤੇ ਪਿਆਰ ਮਵਾਦ ਨੇ, ਜਿਵੇਂ ਭਈ ਕਲਾਮ ਇਬਰਾਨੀਓ ਵਿੱਚ ਇਹ ਲਫ਼ਜ਼ ਵਰਤਦਾ ਏ। ਅਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਤੇ ਨਾ ਵੇਖੀਆਂ ਜਾਣ ਵਾਲੀਆਂ ਸ਼ੈਵਾਂ ਦਾ ਸਬੂਤ ਏ। ਰੂਹ ਜਿਹੜੀ ਸਿਆਣ, ਜਾਨ ਜਾਂ ਰੱਬ ਲਈ ਦੂਜਾ ਲਫ਼ਜ਼ ਏ, ਕੱਲਾ ਹੀ ਅਸਲੀ ਮਵਾਦ ਏ।
रूहानी कायनात जिहदे विच इनफरादी इंसान भी शामिल है, एक इकट्ठा ख्याल है जिहड़ा रूह दे इलाही मवाद दा परछावां है। ईमान अकीदे तो उच्चा ते रूहानी है। ये इंसानी सोच दी एक इरतकाई हालत है जिहदे विच रूहानी सबूत मादी हिस्स दी गवाही दी मुखालफत करदियां होए ज़ाहिर होना शुरू हुंदा है ते हमेशा तो मौजूद सच्चाई समझण लग पैंदा है। इंसानी ख्यालां दे मुवाज़ने दे अपने मियार हुंदे ने। कुछ ख्याल दूजियां दी बजाए चंगे हुंदे ने। सच्चाई उत्ते यकीन गलती उत्ते यकीन तो चंगा है, पर इलाही चट्टान उत्ते फानी गवाही दी कोई न्यों नहीं रखी जांदी। फानी गवाही नूं हिलाया जा सकदा है जद तिकर अकीदा ईमान ना बन जावे ते ईमान रूहानी फहम ना बन जावे। इंसानी सोच दा असलियत या इलाही दे नाल बहुत थोड़ा ताल्लुक रहिंदा है। हक दा फहम सच्चाई उत्ते पूरा ईमान मुहैया करदा है ते रूहानी समझ सारियां सोख्तनी कुर्बानियां नालों चंगी है। साडे मालिक दा ईमान उत्ते पहला मजमून शफा सी जिहड़ा उन्हें अपने तालबे इल्मां नूं पेश कीता ते उन्हें अपने कम्मां नाल अपने ईमान नूं साबित कीता। पुराने मसीही इलाज करन वाले सी। मसीहत दा ये अंसर गवाच क्यों गया है? क्यों जे साडा मजहबी निज़ाम घट्टो घट्ट साडे तिब्बी निज़ामां दे हेठां आ गया है। पहली बुतपरस्ती मादे उत्ते यकीन सी। स्कूलां ने खुदाई उत्ते ईमान दी बजाए मनशियात दे फैशन उत्ते ईमान नूं वधाया है। मादे दे अपने ही मुखालफ नूं तबाह करन दा यकीन करदियां होए सेहत ते हमआहंगी नूं कुर्बान कर दिता गया है। इस तरह दे निज़ाम रूहानी कुव्वत दी वहदत तो खाली हुंदे ने जिहदे पारों मादी सोच साइंस दी गुलाम बनाई जांदी है ते मजहब मसीह वांगर बन जांदा है। ना ते मादा ते ना ही रूह दा इजहार मादे दे राहीं हासिल कीता जा सकदा है। रूह मुस्बत है, मादा रूह दा मुखालफ रूह दा ना होना है। मुस्बत रूह दा एक मनफी हालत विचों लंघना रूह दी तबाही है। इलाही जहानत दे काबू विच रहिंदियां होए इंसान हमआहंग ते अबदी है। जो कुछ भी झूठे अकीदे दी हुक्मरानी हेठां है वो मुखालफ ते फानी है। असी आखदे हां भई इंसान सर्दी गर्मी थकावट तो तकलीफ सहिंदा है। ये इंसानी अकीदा है ना भई हस्ती दी सच्चाई। क्यों जे मादा तकलीफ नहीं सह सकदा, फानी सियान कल्ली दुख सहंदी है। क्रिश्चन साइंस दे राहीं मजहब ते दवाई इलाही फितरत ते जौहर दे नाल इल्हामी बनाए जांदे ने। ईमान ते समझ नूं भर दिते जांदे ने ते ख्याल सियान दे नाल अपने आप नूं रब दे नाल जोड़ दिंदे ने। मसीही तजर्बा ठीक उत्ते ईमान रखन ते गलत उत्ते ईमान ना रखन दी तालीम दिंदा है। ये सानू जुल्म दे दौरान मेहनत नाल काम करन दी हिदायत करदा है। क्यों जे उस वेले साडी मुशक्कत दी बहुती लोड़ हुंदी है। अपने आप दी कुर्बानी दा अजर वड्डा है, भावें असी ये अजर इस जग विच कदी नहीं पावांगे। शफा दा इलाही असूल किसी भी सच्चाई दे ईमानदार तालब दे जाती तजर्बे विच साबित हुंदा है। इहदा मकसद चंगा है ते इहदी मशक बहुती महफूज ते किसी भी दूजे सफाई दे तरीके दी निस्बत बहुती असर रखदी है। गैर जानबदार मसीही सोच नूं छेती ही सच्चाई दे राहीं छू लिया जांदा है ते इहनूं कायल कर लिया जांदा है। बस ਉਹੀ ਇਹਦੇ ਨਾਲ ਮੁਕਾਬਲਾ ਕਰਦੇ ਨੇ ਜਿਹੜੇ ਇਹਦੇ ਮਤਲਬ ਨੂੰ ਨਹੀਂ ਸਮਝਦੇ ਜਾਂ ਸੱਚਾਈ ਨੂੰ ਜਾਣਦਿਆਂ ਹੋਏ ਲੋਕ ਵੱਲ ਨਹੀਂ ਆਉਂਦੇ ਭਈ ਕਿਤੇ ਉਹਨਾਂ ਦੇ ਕੰਮਾਂ ਉੱਤੇ ਬੇਇੱਜ਼ਤੀ ਨਾ ਹੋਵੇ। ਸਿੱਖਣ ਵਾਲੇ ਵਿੱਚ ਕਿਸੇ ਸ਼ਾਉਰੀ ਮੁਹਾਰਤ ਦੀ ਲੋੜ ਨਹੀਂ, ਪਰ ਚੰਗੇ ਇਖਲਾਕ ਦੀ ਬਹੁਤੀ ਲੋੜ ਹੈ। ਬਹੁਤ ਸਾਰੇ ਲੋਕੀ ਇਹ ਸਮਝਦੇ ਨੇ ਭਈ ਕ੍ਰਿਸਚਨ ਸਾਇੰਸ ਵਿੱਚ ਬਦਨੀ ਸ਼ਫਾ ਦਾ ਇਜ਼ਹਾਰ ਇਨਸਾਨੀ ਸੋਚ ਦੇ ਅਮਲ ਦਾ ਬਸ ਇੱਕ ਮਰਹਲਾ ਪੇਸ਼ ਕਰਦਾ ਹੈ ਜਿਹੜਾ ਅਜਿਹੇ ਗੈਰ ਵਾਜ਼ਿਹ ਤਰੀਕੇ ਨਾਲ ਕੰਮ ਕਰਦਾ ਹੈ ਜਿਹਦਾ ਨਤੀਜਾ ਬਿਮਾਰੀ ਦਾ ਇਲਾਜ ਹੁੰਦਾ ਹੈ। ਇਹਦੇ ਉਲਟ ਕ੍ਰਿਸਚਨ ਸਾਇੰਸ ਅਕਲੀ ਤੌਰ ਤੇ ਵਾਜ਼ਾ ਕਰਦੀ ਹੈ ਭਈ ਦੂਜੇ ਸਾਰੇ ਮਰਜ਼ੀਆਤੀ ਤਰੀਕੇ ਇਨਸਾਨ ਦੇ ਮਾਦੇ ਉੱਤੇ ਯਕੀਨ, ਕੰਮਾਂ ਉੱਤੇ ਯਕੀਨ, ਨਾ ਭਈ ਰੂਹ ਉੱਤੇ ਯਕੀਨ ਬਲਕਿ ਉਸ ਬਦਨੀ ਸਿਆਣ ਦਾ ਫਲ ਨੇ ਜਿਹੜੇ ਸਾਇੰਸ ਨੂੰ ਹਾਸਲ ਹੋਣੇ ਚਾਹੀਦੇ ਨੇ। ਕ੍ਰਿਸਚਨ ਸਾਇੰਸ ਦੀ ਬਦਨੀ ਸ਼ਫਾ ਇਲਾਹੀ ਅਸੂਲ ਦੇ ਕੰਮ ਨਾਲ ਹੁਣ ਯਿਸੂ ਦੇ ਜ਼ਮਾਨੇ ਵਾਂਗਰ ਸਾਹਮਣੇ ਆਉਂਦੀ ਏ, ਜਿਹਦੇ ਤੋਂ ਪਹਿਲਾਂ ਪਾਪ ਤੇ ਬਿਮਾਰੀ ਇਨਸਾਨੀ ਸਮਝ ਵਿੱਚ ਆਪਣੀ ਅਸਲੀਅਤ ਗਵਾ ਦਿੰਦੇ ਨੇ ਤੇ ਇੰਜ ਫਿਤਰੀ ਤੇ ਲਾਜ਼ਮੀ ਤੌਰ ਤੇ ਗਾਇਬ ਹੋ ਜਾਂਦੇ ਨੇ ਜਿਵੇਂ ਹਨੇਰਾ ਲੋ ਨੂੰ ਤੇ ਪਾਪ ਦਰੁਸਤਗੀ ਨੂੰ ਥਾਂ ਦਿੰਦੇ ਨੇ। ਉਸ ਵੇਲੇ ਵਾਂਗਰ ਹੁਣ ਵੀ ਇਹ ਵੱਡੇ ਕੰਮ ਮਾਫੂਕੁਲ ਫਿਤਰੀ ਨਹੀਂ ਬਲਕਿ ਫਿਤਰੀ ਨੇ। ਇਹ ਇਮਾਨੁਅਲ ਜਾਂ ਰੱਬ ਸਾਡੇ ਨਾਲ ਏ ਦਾ ਨਿਸ਼ਾਨ ਨੇ, ਇੱਕ ਇਲਾਹੀ ਅਸਰ
ਜਿਹੜਾ ਇਨਸਾਨੀ ਸਮਝ ਵਿੱਚ ਮੌਜੂਦ ਏ ਤੇ ਆਪਣੇ ਆਪ ਨੂੰ ਦੁਹਰਾਉਂਦਿਆਂ ਹੋਏ ਹੁਣ ਆ ਰਿਹਾ ਏ। ਜਿਵੇਂ ਮਾਜ਼ੀ ਵਿੱਚ ਇਹ ਵਾਅਦਾ ਕੀਤਾ ਗਿਆ ਸੀ ਭਈ ਸਮਝ ਦੇ ਕੈਦੀਆਂ ਨੂੰ ਰਿਹਾਈ ਤੇ ਅੰਨਿਆਂ ਨੂੰ ਬਹਿਨਾਈ ਪਾਉਣ ਦੀ ਖਬਰ ਦੇਣ ਲਈ ਤੇ ਕੁਚਲੇ ਹੋਇਆਂ ਨੂੰ ਆਜ਼ਾਦ ਕਰਨ ਲਈ। ਮਵਾਦ, ਹਯਾਤੀ, ਜ਼ਹਾਨਤ, ਸੱਚਾਈ ਤੇ ਪਿਆਰ ਜਿਹੜੇ ਰੱਬ ਨੂੰ ਬਣਾਉਂਦੇ ਨੇ ਉਹਦੀਆਂ ਬਣਾਈਆਂ ਹੋਈਆਂ ਸ਼ਾਵਾਂ ਤੋਂ ਮੁਨਕਸ ਹੁੰਦੇ ਨੇ। ਤੇ ਜਦੋਂ ਅਸੀਂ ਬਦਨੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਸਾਇੰਸੀ ਹਕੀਕਤਾਂ ਦੇ ਹੇਠਾਂ ਕਰ ਦਿੰਦੇ ਹਾਂ ਤੇ ਅਸੀਂ ਇਸ ਅਸਲੀ ਮੁਸ਼ਾਬਤ ਤੇ ਪਰਛਾਵੇਂ ਨੂੰ ਹਰ ਪਾਸੇ ਵੇਖਾਂਗੇ। ਜਦ ਝੂਠੇ ਇਨਸਾਨੀ ਅਕੀਦੇ ਆਪਣੇ ਝੂਠ ਦੇ ਬਾਰੇ ਥੋੜ੍ਹਾ ਜਿਹਾ ਵੀ ਜਾਣਦੇ ਨੇ ਤੇ ਉਹ ਗਾਇਬ ਹੋਣਾ ਸ਼ੁਰੂ ਹੋ ਜਾਂਦੇ ਨੇ। ਕਿਸੇ ਗਲਤੀ ਤੇ ਉਹਦੇ ਅਮਲਾਂ ਦਾ ਇਲਮ ਇਸ ਸੱਚਾਈ ਦੇ ਫਹਿਮ ਤੋਂ ਪਹਿਲਾਂ ਹੋਣਾ ਚਾਹੀਦਾ ਏ ਜਿਹੜਾ ਗਲਤੀ ਨੂੰ ਤਬਾਹ ਕਰਦਾ ਏ। ਜਦ ਤੀਕਰ ਪਈ ਪੂਰੀ ਫਾਨੀ ਮਾਦੀ ਗਲਤੀ ਅਖੀਰੀ ਗਾਇਬ ਨਹੀਂ ਹੋ ਜਾਂਦੀ ਤੇ ਇਹ ਹਮੇਸ਼ਾ ਦੀ ਅਸਲੀਅਤ ਸਮਝੀ ਤੇ ਜਾਣੀ ਨਹੀਂ ਜਾਂਦੀ ਭਈ ਇਨਸਾਨ ਆਪਣੇ ਖਾਲਕ ਦੀ ਅਸਲੀ ਸੂਰਤ ਉੱਤੇ ਰੂਹ ਦੇ ਰਾਹੀਂ ਤੇ ਰੂਹ ਤੋਂ ਜੰਮਿਆ ਏ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਉੱਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਣ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ ਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਂ ਤੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦੀ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।